दर्शकों ब्रेक तो बाद तुहाडा सब दा भरपूर स्वागत है। सो व्यूअर्स, जिस तरह के जो किसान मोर्चा है जिहड़ा किसान संघर्ष है वो सारी दुनिया दे विच जिहड़ा चर्चा का विषय बनया होया है और थां थां प्रोटेस्ट हो रहे ने और नाल ही जिहड़े 3 कानून ने जिहड़े खेतीबाड़ी 3 कानून ने ये साड़े जा रहे हैं थां थां ते लोहड़ी के त्यौहार के उपर। सो जिस तरह के पंजाब का मुख मंत्री कैप्टन अमरिंदर सिंह किसान मोर्चे नूं साबोताज करन दे लई अमित शाह ਅਤੇ ਅਜੀਤ ਡੋभाल ਦਾ ਜਿਹੜਾ ਹੱਥ ਟੋਕਾ ਜਿਹੜਾ ਹੈ ਉਹ ਬਣਿਆ ਹੋਇਆ ਹੈ ਔਰ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੇ ਬੈਠੇ ਖਾਲਿਸਤਾਨੀ ਸਿੱਖਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਕੁਰਕ ਕੀਤੀਆਂ ਜਾ ਰਹੀਆਂ ਔਰ ਕਿਸਾਨੀ ਸੰਘਰਸ਼ ਲਈ ਜਿਹੜੇ ਗੀਤ ਲਿਖਣ ਵਾਲੇ ਤੇ ਗੀਤ ਗਾਉਣ ਵਾਲੇ ਕਲਾਕਾਰਾਂ ਨੂੰ ਕੇਸਾਂ ਦੇ ਵਿੱਚ ਜਿਹੜਾ ਹੈ ਉਹ ਉਲਝਾਇਆ ਜਾ ਰਿਹਾ ਹੈ ਔਰ ਪੰਜਾਬ ਪੁਲਿਸ ਲੋਕਾਂ ਵਿੱਚ ਖੌਫ ਪੈਦਾ ਜਿਹੜੀ ਹੈ ਉਹ ਕਰ ਰਹੀ ਹੈ। ਸੋ ਜਦੋਂ ਕਿ ਜਿਹੜਾ माफिया है वो धड़ाधड़ किसानों की गैर हाज़री का फायदा जिहड़ा वो चुक रहा है। सो इस बारे आप विचार चर्चा करन जा रहे हैं। सो असीं चाहांगे कि तुसीं साडे नाल इसे तरह बने रहना। देखण सुनने तुहाडा सब दा बहुत बहुत शुक्रिया जी। राज साहब की कहना चाहोगे? देखो, ब्रेक टाइम दे विच सानू जानकारी मिली है, हालांकि क्योंकि कॉल किसानां वल्लों भी दित्ती गई सी और होर भी बहुत सारियां थावां ते अज लोहड़ी ये किसान 3 कानूनों नूं साड़ के मनाई जा रही है। लेकिन साडे ईस्ट कोस्ट के जिहड़े सब तो वड्डे जिन्हों मदर ऑफ ऑल ऑर्गेनाइजेशनस कहा जाता है, गुरुद्वारा रिचमंड हिल कल्चरल सोसाइटी गुरुद्वारा साहिब के बाहर भी साडे वीरां भाई बलाका सिंह और ईस्ट कोस्ट सिख कोआर्डीनेशन कमेटी के भाई हिम्मत सिंह की अगवाई दे विच बहुत सारे सिंघां सिंघणियां ने इकट्ठे होके ये जिहड़े ने खेती कानून साड़े ने और दर्शक ਸਕਰੀਨ ਦੇ ਉੱਤੇ ਦੇਖ ਸਕਦੇ ਨੇ ਔਰ ਅਸੀਂ ਸਮਝਦੇ ਹਾਂ ਕਿ ਇਹ ਮੈਸੇਜ ਜਾਣਾ ਬੜਾ ਜ਼ਰੂਰੀ ਹੈ ਬਾਹਰਲੀਆਂ ਸਿੱਖ ਸੰਗਤਾਂ ਵੱਲੋਂ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤੀ ਹਕੂਮਤ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਿਉਂਕਿ ਉਹ ਇਹ ਸਮਝਦੇ ਨੇ ਕਿ ਇਹ ਇਕੱਲਾ ਕਿਸਾਨ ਅੰਦੋਲਨ ਜਾਂ 3 ਕਾਨੂੰਨਾਂ ਤੱਕ ਹੀ ਗੱਲ ਮਹਿਦੂਦ ਨਹੀਂ ਹੈ। ਇਹਨੇ ਦੁਨੀਆ ਭਰ 'ਚ ਬੈਠੀ 30 ਮਿਲੀਅਨ ਸਿੱਖ ਕੌਮ ਨੂੰ ਇਲੈਕਟ੍ਰੀਫਾਈ ਕੀਤਾ ਕਿਵੇਂ ਦੋਵੇਂ ਪੰਜਾਬਾਂ ਦੀ ਸਾਂਝ ਜਿਹੜੀ ਹੈ ਭਾਵਕ ਸਾਂਝ ਉਹ ਸਾਹਮਣੇ ਆਈ ਹੈ। ਬੇਸ਼ੱਕ ਪਾਕਿਸਤਾਨ ਦੇ ਹਕੂਮਤੀ ਅਦਾਰਿਆਂ ਵੱਲੋਂ ਸਾਨੂੰ ਕੋਈ ਬਹੁਤੀ ਗੱਲ ਨਾ ਵੀ ਸੁਣਨ ਨੂੰ ਮਿਲੀ ਹੋਏ, ਉਹਨਾਂ ਦੀਆਂ ਆਪਣੀਆਂ ਕੰਪਲਸ਼ਨਸ ਨੇ, ਉਹਨਾਂ ਦਾ ਆਪਣਾ ਇੱਕ ਫਿਊਡਲ ਸਿਸਟਮ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਅਸੀਂ ਜਦੋਂ ਗੱਲ ਵੀ ਕਰ ਰਹੇ ਹਾਂ, ਜਦੋਂ ਇਹ ਲਾਈਵ ਪ੍ਰੋਗਰਾਮ ਜਾ ਰਿਹਾ ਹੁੰਦਾ ਹੈ, ਜਿਵੇਂ ਮੈਸੇਜਿਸ ਸਾਡੇ YouTube ਦੇ ਉੱਤੇ ਹੁੰਦੇ ਨੇ ਔਰ ਬਾਅਦ ਦੇ ਵਿੱਚ ਲਿਖਤਾਂ ਨੇ ਇੰਨੀਆਂ ਸਾਰੀਆਂ ਫੇਸਬੁੱਕ 'ਤੇ ਹੁੰਦੇ ਨੇ ਕਿ ਕਿਵੇਂ ਜਿਵੇਂ ਅਸੀਂ ਉਹ ਦੁੱਖ ਮਹਿਸੂਸ ਕਰ ਰਹੇ ਹਾਂ ਇਵੇਂ ਹੀ ਸਾਡੇ ਪਾਕਿਸਤਾਨੀ ਭੈਣ ਭਰਾ ਵੀ ਉਸ ਪੇਨ ਨੂੰ ਮਹਿਸੂਸ ਕਰ ਰਹੇ ਨੇ ਔਰ ਇਹ ਸਭ ਤੋਂ ਵੱਡਾ ਫਿਕਰ ਦਾ ਵਾਇਸ ਹੈ। ਔਰ ਜਦੋਂ ਅਸੀਂ ਦੇਖਦੇ ਹਾਂ ਕਿ ਇਹਨਾਂ ਨੇ ਹੁਣ ਹਰ ਗੱਲ ਖਾਲਿਸਤਾਨ ਨਾਲ ਜੋੜਨੀ ਸ਼ੁਰੂ ਕਰ ਦਿੱਤੀ ਹੈ, ਈਵਨ ਉਹਨਾਂ ਦੇ ਵੈਨਗੋਪਾਲ ਨੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਜੀ ਖਾਲਿਸਤਾਨੀ ਧਿਰਾਂ ਇਸ ਦੇ ਵਿੱਚ ਵੜ ਗਈਆਂ ਔਰ ਉਸ ਤੋਂ ਪਹਿਲਾਂ ਜ਼ੀ TV ਔਰ ਦੂਸਰੇ ਜਿਹੜੇ ਇਹਨਾਂ ਦਾ ਬੋਧੀ ਮੀਡੀਆ ਹੈ ਉਹਨਾਂ ਨੇ ਜਿਵੇਂ ਜਗਤਾਰ ਸਿੰਘ ਹਵਾਰਾ ਦੀ ਪਿਕਚਰ ਦੇ ਨਾਲ ਜਿੱਥੇ ਲੰਗਰ ਲਾਇਆ ਹੋਇਆ ਹੈ ਸਿੰਘ ਬਾਰਡਰ ਦੇ ਉੱਤੇ ਉਹਨੂੰ ਆਧਾਰ ਬਣਾ ਕੇ ਕਹਿ ਕੇ ਜੀ ਬੱਬਰ ਖਾਲਸਾ ਦਾ ਜਿਹੜਾ ਇੱਕ ਦਹਿਸ਼ਤਗਰਦ ਔਰ ਉਹਦੇ ਨਾਂ 'ਤੇ ਔਰ ਇੱਧਰ ਉੱਧਰ ਸੋ ਉਹਨਾਂ ਨੇ ਹੁਣ ਇਹ ਖੇਡ ਖੇਡਣੀ ਸ਼ੁਰੂ ਕੀਤੀ ਹੋਈ ਹੈ। ਲੇਕਿਨ ਅਸੀਂ ਸਮਝਦੇ ਹਾਂ ਵੀ ਤੁਸੀਂ ਕੰਨ ਕਿਸੇ ਪਾਸਿਓਂ ਫੜ ਲਓ, ਅਲਟੀਮੇਟਲੀ ਇਹ ਜਿਹੜਾ ਭਾਰਤੀ ਨਿਜ਼ਾਮ ਹੈ ਇਹਨੂੰ ਸਿੱਖਾਂ ਨੇ ਹੀ ਟੱਕਰ ਦੇਣੀ ਹੈ, ਦਿੱਤੀ ਵੀ ਹੋਈ ਹੈ। ਉਹ ਇਹ ਸਮਝਦੇ ਨੇ ਸਾਡੇ ਅਜੇ ਕਈ ਭਾਵੇਂ ਘਬਰਾ ਰਹੇ ਹੋਣ ਜੀ ਖਾਲਿਸਤਾਨ ਨਾ ਕਹੀਏ, ਸਿਰਫ ਕਿਸਾਨਾਂ ਦੀ ਗੱਲ ਕਰੀਏ, ਉਹਨਾਂ ਨੂੰ ਪਤਾ ਉਹ ਖਾਲਿਸਤਾਨ ਦੇ ਖਿਲਾਫ ਲੜ ਰਹੇ ਨੇ, ਉਹ ਸਿੱਖ ਕੌਮ ਦੇ ਖਿਲਾਫ ਲੜ ਰਹੇ ਨੇ। ਜਦੋਂ ਅੱਜ ਪ੍ਰਸ਼ਾਂਤ ਭੂਸ਼ਣ ਕਹਿ ਰਿਹਾ ਸੀ ਕਿ ਮੈਂ ਦੁਨੀਆ ਦੀ ਹਿਸਟਰੀ ਪੜ੍ਹੀ ਹੈ, ਦੇਖਿਆ ਅੱਜ ਤੱਕ ਇਸ ਲੈਵਲ ਦਾ ਇੰਨਾ ਲੰਬੀ ਐਜੀਟੇਸ਼ਨ ਇਸ ਠੰਡ 'ਚ ਲੱਖਾਂ ਲੋਕਾਂ ਦਾ ਬੈਠੇ ਹੋਣਾ ਤੇ ਉਹਨਾਂ ਦਾ ਆਪਣਾ ਹੀ ਨਹੀਂ ਲੱਖਾਂ ਹੋਰ ਨੂੰ ਖਵਾ ਰਹੇ ਹੋਣਾ, ਅਸੀਂ ਹਿਊਮਨ ਹਿਸਟਰੀ 'ਚ ਇਸ ਕਿਸਮ ਦੀ ਕੋਈ ਐਜੀਟੇਸ਼ਨ ਨਹੀਂ ਦੇਖੀ। ਤੇ ਇਹ ਫਿਰ ਉਹ ਸਿੱਖੀ ਦੀ ਬਦੌਲਤ ਹੈ, ਇਹ ਗੁਰੂ ਨਾਨਕ ਬਾਬਾ ਨਾਨਕ ਦੀ ਰਹਿਮਤ ਦੀ ਬਦੌਲਤ ਹੈ ਔਰ ਗੁਰੂ ਕਲਗੀਧਰ ਪਾਤਸ਼ਾਹ ਸਰਬੰਸ ਦਾਨੀ ਪੁੱਤਰਾਂ ਦੇ ਦਾਨੀ ਜਿਨ੍ਹਾਂ ਨੇ ਸਭ ਕੁਝ ਕੁਰਬਾਨ ਕੀਤਾ, ਉਹਨਾਂ ਦਾ ਇਤਿਹਾਸ ਜਦੋਂ ਅਸੀਂ ਦੇਖਦੇ ਹਾਂ ਉਸ ਪੀਰੀਅਡ ਵੱਲ ਮੁੜਦੇ ਹਾਂ ਤਾਂ ਫਿਰ ਸਿੱਖ ਦੇ ਅੰਦਰ ਜਿਹੜਾ ਉਹ ਡਿਫਾਇੰਸ ਵੀ ਨਿਕਲਦੀ ਹੈ, ਚੈਲੰਜ ਵੀ। ਇਹਨੂੰ ਦੁਸ਼ਮਣ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਔਰ ਇਹਨੂੰ ਉਹ ਤੋੜਨਾ ਚਾਹੁੰਦੇ ਨੇ ਕਿਤੇ ਨਾ ਕਿਤੇ ਆਪਸ 'ਚ ਡਿਵੀਜ਼ਨ ਦੇ ਨਾਂ ਥੱਲੇ। ਔਰ ਅਸੀਂ ਦੇਖਿਆ ਜਦੋਂ ਅਸੀਂ ਕੈਪਟਨ ਅਮਰਿੰਦਰ ਦੀ ਗੱਲ ਕਰਦੇ ਹਾਂ, ਬਹੁਤ ਵਾਰ ਇੱਕ ਤਾਂ ਸੂਬੇਦਾਰ ਹੁੰਦੇ ਹੀ ਨੇ, ਇੱਕ ਉਹਨਾਂ ਦੇ ਅੱਗੋਂ ਕੁੱਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਰਾਜੇਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਘਾਓ ਰਤ ਪਿਤ ਕੁੱਤੇ ਉਹ ਚੜ ਜਾਓ।
ਹੁਣ ਬਾਦਸ਼ਾਹ ਜਾਂ ਜਿਹੜੇ ਹਾਕਮ ਅਮਿਤ ਸ਼ਾਹ ਜਾਂ ਮੋਦੀ, ਉਹਨਾਂ ਦਾ ਜਿਹੜਾ ਅੱਗੇ ਉਹਨਾਂ ਨੇ ਕੁੱਤਿਆਂ ਦਾ ਸਿਲਸਿਲਾ ਮੁਕੱਦਮਾ ਦਾ ਰੱਖਿਆ ਹੋਇਆ, ਉਹ ਤਾਂ ਫਿਰ ਹਰ ਸਟੇਟ ਦੇ ਵਿੱਚ ਸੂਬੇਦਾਰ ਹੁੰਦਾ। ਕੈਪਟਨ ਅਮਰਿੰਦਰ ਭਾਵੇਂ ਕਾਂਗਰਸ ਦਾ ਲੇਬਲ ਲਾ ਕੇ ਬੈਠਾ ਹੋਇਆ, ਪਰ ਉਹ ਅਮਿਤ ਸ਼ਾਹ, ਅਜੀਤ ਡੋਵਲ ਦਾ ਕੁੱਤਾ ਹੈ ਪੱਕਾ। ਔਰ ਉਸ ਦਾ ਜਿਹੜਾ ਸਾਰਾ ਰੋਲ ਹੈ, ਜੇ ਅੱਜ ਅਸੀਂ ਦੇਖਦੇ ਹਾਂ ਕਿ ਸੁਪਰੀਮ ਕੋਰਟ 4 ਮੈਂਬਰੀ ਕਮੇਟੀ ਬਣਾਉਂਦਾ ਹੈ, ਉਹਦਾ ਚੇਅਰਮੈਨ ਜਿਹੜਾ 4 ਚੋਂ ਭੁਪਿੰਦਰ ਸਿੰਘ ਮਾਨ ਲੱਗਦਾ, ਜਿਹੜਾ 6 ਸਾਲ ਕਾਂਗਰਸ ਦੀ ਟਿਕਟ ਤੇ ਰਾਜ ਸਭਾ ਦਾ ਮੈਂਬਰ ਰਿਹਾ, ਅਮਰਿੰਦਰ ਦਾ ਨਿੱਜੀ ਬੰਦਾ ਹੈ ਉਹ, ਔਰ ਉਹ ਸਪੋਰਟਰ ਹੈ ਇਹਨਾਂ ਖੇਤੀ ਕਾਨੂੰਨਾਂ ਦਾ। ਉਹਦਾ ਮੁੰਡਾ ਜਿਹੜਾ ਭੁਪਿੰਦਰ ਸਿੰਘ ਮਾਨ ਦਾ, ਉਹ ਪਬਲਿਕ ਸਰਵਿਸ ਕਮਿਸ਼ਨ ਦਾ ਮੈਂਬਰ ਲਾਇਆ ਹੋਇਆ। ਔਰ ਇਸ ਸਾਰੇ ਦੇ ਨਾਲ ਇਸੇ ਦੌਰ 'ਚ ਸਰਕਾਰ ਨੇ ਕਿਹਾ ਜੀ ਇਹ 17-18 ਜਿਹੜੇ ਨੇ ਇਹ ਖਾਲਿਸਤਾਨੀ ਔਰ ਇਹ ਬਾਹਰ ਔਰ ਇਹ ਦਹਿਸ਼ਤਗਰਦ ਔਰ ਇਹ ਸਿੱਖਸ ਫਾਰ ਜਸਟਿਸ ਜਾਂ ਕੋਈ ਹੋਰ ਨਾਂ ਦੇ ਕੇ। ਔਰ ਹੁਣ ਅੱਜ ਹੀ ਸਾਨੂੰ ਆਪਣੇ ਇੱਕ ਵੀਰ ਦੱਸ ਰਹੇ ਸੀ ਕਿ ਕਿਵੇਂ ਉਹਨਾਂ ਦੇ ਘਰ 'ਚ ਜਿਹੜੀ ਹੈ ਪੁਲਿਸ ਜਾ ਕੇ ਰੇਡ ਕਰ ਰਹੀ ਹੈ, ਔਰ ਇਹ ਸਾਰਿਆਂ ਦੇ ਘਰਾਂ 'ਚ ਹੋ ਰਿਹਾ ਜਿਹੜੇ ਬਾਹਰ ਐਕਟਿਵ ਨੇ। ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਜਿਹੜਾ ਕੁਰਕ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਹੈ। ਇੱਕ ਸੱਜਣ ਜਿਨ੍ਹਾਂ ਦੇ ਪਿਤਾ ਉੱਥੇ ਘਰ ਬਣਾ ਰਹੇ ਸੀ, ਉੱਥੇ ਆ ਕੇ ਪੁਲਿਸ ਨੇ ਦਬਕੇ ਮਾਰ ਕੇ ਮਿਸਤਰੀ ਮਜ਼ਦੂਰ ਦੌੜਾ ਦਿੱਤੇ ਕਿ ਭਾਈ ਖਬਰਦਾਰ ਇੱਥੇ ਕੰਮ ਕੀਤਾ। ਸਰਪੰਚ ਨੂੰ ਆ ਕੇ ਪੁੱਛ ਰਹੇ ਨੇ ਜੀ ਦੱਸੋ ਕਿੰਨੀ ਜ਼ਮੀਨ ਹੈ ਕੀ ਹੈ, ਔਰ ਆਲਰੇਡੀ 2 ਜਾਂ 3 ਸਿੰਘਾਂ ਦੀ ਤਾਂ ਕੁਰਕ ਕੀਤੀ ਹੋਈ ਹੈ ਉਹਨਾਂ ਨੇ। ਸੋ ਇਹ ਸਾਰਾ ਅਮਰਿੰਦਰ ਦੇ ਥੱਲੇ ਹੋ ਰਿਹਾ ਹੈ ਉਹ ਬਿਲਕੁਲ। ਔਰ ਅੱਜ ਕਿਸੇ ਨੇ ਠੀਕ ਕਿਹਾ ਸੀ, ਉਹਨੇ ਕਿਹਾ ਕਿ ਮਨੋਹਰ ਲਾਲ ਖੱਟੜ ਟਿੱਲ ਲਾ ਕੇ ਵੀ ਆਪਣੀ ਹਲਕੇ ਆਪਣੇ ਪਿੰਡ 'ਚ ਵੀ ਜਲਸਾ ਨਹੀਂ ਕਰ ਸਕਿਆ, ਪਰ ਜਲੰਧਰ ਦੇ ਵਿੱਚ ਬੀਜੇਪੀ ਦਾ ਕਰਵਾਉਣ ਦੇ ਲਈ ਅਮਰਿੰਦਰ ਨੇ ਲਾਠੀ ਚਾਰਜ ਵੀ ਕੀਤਾ ਕਿਸਾਨਾਂ ਤੇ 15,000 ਦੀ ਪੁਲਿਸ ਫੋਰਸ ਵੀ ਲਾਈ ਲਿਆ ਕੇ। ਕਿਹਦੇ ਲਈ ਕੰਮ ਕਰ ਰਿਹਾ ਹੈ? ਔਰ ਜੇ ਤੁਸੀਂ ਦੇਖੋ ਕਿ ਜਿਸ ਤੇਜ਼ੀ ਦੇ ਨਾਲ ਕਲਾਕਾਰਾਂ ਦੇ ਖਿਲਾਫ ਕਾਰਵਾਈ, ਔਰ ਜਿਵੇਂ ਸ਼੍ਰੀ ਬਰਾੜ ਦਾ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਉਹਨੇ ਕਿਸਾਨ ਐਂਥਮ ਲਿਖਿਆ, ਔਰ ਇਸ ਵੇਲੇ 20-25 ਇਸ ਕਿਸਮ ਦੇ ਸੌਂਗ ਸਾਹਮਣੇ ਆਏ ਨੇ ਕਲਾਕਾਰਾਂ ਦੇ, ਔਰ ਦੂਜੇ ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ। ਸ਼੍ਰੀ ਬਰਾੜ ਨੂੰ ਨਾ ਸਿਰਫ ਗ੍ਰਿਫਤਾਰ ਕਰਕੇ ਟੌਰਚਰ ਕੀਤਾ, ਉਹਨਾਂ ਦੇ ਪਿਤਾ ਨੂੰ ਵੀ ਚੁੱਕਿਆ ਹੋਇਆ। ਔਰ ਅੱਜ ਜਿਹੜੀ ਈਵਨ ਟ੍ਰਿਬਿਊਨ ਦੀ ਖਬਰ ਸੀ ਕਿ ਕਾਪਸ ਕੀਪ ਟਰੈਕ ਆਫ ਪੰਜਾਬੀ ਸੌਂਗਸ ਰਿਲੀਜ਼ਡ ਡਿਊਰਿੰਗ ਸਟਰ, ਕਿ ਜਿਹੜੀ ਪੰਜਾਬ ਪੁਲਿਸ ਹੈ ਉਹਨਾਂ ਨੇ ਆਲਰੇਡੀ ਸ਼੍ਰੀ ਬਰਾੜ ਨੂੰ ਬੁੱਕ ਕੀਤਾ ਕਿ ਜੀ ਉਹਨੇ ਪ੍ਰੋਵੋਕੇਟਿਵ ਸੌਂਗ ਗਾਇਆ। ਪੰਜਾਬ ਪੁਲਿਸ ਆਰ ਨਾਊ ਸਟੱਡਿੰਗ the content of more than 20 other songs to find if these can incite violence। ਹੁਣ ਇਹ ਕੇਸ ਕੌਣ ਰਜਿਸਟਰ ਕਰ ਰਿਹਾ ਹੈ? ਪੰਜਾਬ ਪੁਲਿਸ ਤਾਂ ਅਮਿਤ ਸ਼ਾਹ ਦੇ ਥੱਲੇ ਨਹੀਂ ਹੈ। ਕੇਜਰੀਵਾਲ ਤਾਂ ਕਹਿ ਸਕਦਾ ਹੈ ਜੀ ਕਿ ਮੇਰੇ ਕੋਲ ਨਹੀਂ ਹੈ, ਇਹ ਤਾਂ ਕਿਉਂਕਿ ਦਿੱਲੀ ਦੀ ਹੋਮ ਮਿਨਿਸਟਰੀ ਦਿੱਲੀ ਦੀ ਲਾਅ ਐਂਡ ਆਰਡਰ ਹੈਂਡਲ ਕਰਦੀ ਹੈ। ਔਰ ਇਹ ਜਿਹੜਾ ਇਸ ਸਾਰੇ ਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਪੁਲਿਸ ਨੇ ਇੱਕ ਸਪੈਸ਼ਲ ਡੋਜ਼ੀਅਰ ਤਿਆਰ ਕੀਤਾ, ਔਰ ਜਿੰਨੇ ਵੀ ਗੀਤ ਗਾਏ ਗਏ ਨੇ ਫਾਰਮਰ ਪ੍ਰੋਟੈਸਟ ਦੇ 1 ਸਤੰਬਰ ਤੋਂ ਲੈ ਕੇ ਪਿਛਲੇ ਸਾਲ ਦੇ, ਉਹਨਾਂ ਨੂੰ ਅਸੀਂ ਉਹਦੇ 'ਚ ਕੈਟਾਲੌਗ ਕੀਤਾ। ਔਰ the songs in favor of farmers standing up to the government over central farm laws are a reflection of people's sentiment. There is nothing illegal or provocative about these songs. However, in the garb of protests, many singers in Punjab and abroad have either penned highly provocative lyrics or their videos containing objectionable scenes. These paint a distorted picture of the ground reality, said a senior police official. ਹੁਣ ਇਹ ਪੰਜਾਬ ਪੁਲਿਸ ਦਾ ਅਫੀਸ਼ੀਅਲ ਕਹਿ ਰਿਹਾ ਜੀ ਇਹ ਠੀਕ ਹੈ ਗੀਤ ਗਾਏ, ਤੁਸੀਂ ਇਮੇਜ ਦਿਖਾ ਰਹੇ ਹੋ, ਤੁਸੀਂ ਤਾਂ ਭੜਕਾਟ ਪੈਦਾ ਕਰ ਰਹੇ ਹੋ। ਸੋ ਮਤਲਬ ਇਹ ਹੈ ਕਿ ਆਉਣ ਵਾਲੇ ਦਿਨ, ਕਿਉਂਕਿ ਜਿਸ ਤੇਜ਼ੀ ਦੇ ਨਾਲ ਇੱਕ ਕਲਾ ਨੇ ਜਨਮ ਲਿਆ, ਜਿਵੇਂ ਸਪੋਰਟ ਆਈ, ਔਰ ਜ਼ਾਹਰ ਹੈ ਕਿ ਅੱਜ ਕੱਲ੍ਹ ਲੰਬੀਆਂ ਸਪੀਚਾਂ ਵਾਲਾ ਪਾਰਟ ਤਾਂ ਰਿਹਾ ਨਹੀਂ ਹੈ, ਅਟੈਂਸ਼ਨ ਸਪੈਨ ਘੱਟ ਹੈ, 2 ਮਿੰਟ ਦੇ ਹੀ ਜਿਹੜੇ ਹੁੰਦੇ ਨੇ, ਔਰ ਇਹ ਮਿਲੀਅਨਸ ਦੇ ਵਿੱਚ ਇਹਨਾਂ ਗਾਣਿਆਂ ਦੇ ਵਿਊਅਰਸ ਨੇ। ਹੁਣ ਪਾਕਿਸਤਾਨ ਦੇ ਜਿਹੜੇ ਸਿੰਗਰਸ ਨੇ ਜਿਹੜਾ ਗਾਇਆ ਪੰਜਾਬ ਦੇ ਨਾਂ ਥੱਲੇ ਜਾਂ ਬਾਗੀ ਪੰਜਾਬ, ਮਿਲੀਅਨਸ ਆਫ ਵਿਊਅਰਸ ਨੇ ਉਹਨਾਂ ਦੇ। ਹੁਣ ਇਹ ਵੀ ਜਿਹੜੇ ਸਾਰੇ ਜਿੰਨੇ ਵੀ ਸਿੰਗਰਸ ਨੇ ਟੌਪ ਦੇ ਉਹਨਾਂ ਨੇ ਗਾਏ ਨੇ, ਹੁਣ ਇਹ ਸਾਰਿਆਂ ਨੂੰ ਹੀ ਜਿਹੜਾ ਅੱਗੋਂ ਲਈ ਖੌਫ ਪੈਦਾ ਕਰ ਦਿੱਤਾ ਕਿ ਖਬਰਦਾਰ ਕੋਈ ਗਾਇਆ ਤੇ ਪਿਛਲਿਆਂ ਨੂੰ ਇਕੱਲਾ ਸ਼੍ਰੀ ਬਰਾੜ ਹੀ ਨਹੀਂ ਦੂਸਰਿਆਂ ਨੂੰ ਵੀ ਬੁੱਕ ਕਰਨਗੇ। ਔਰ ਇਹ ਉਹਨਾਂ ਨੇ ਕਿਹਾ ਜੀ ਅਸੀਂ ਅੱਖ ਰੱਖ ਰਹੇ ਹਾਂ, ਔਰ most singers have released songs on the popular sentiment of farmers protest। ਲੇਕਿਨ ਜਿਹੜੀਆਂ ਨੇ ਬੈਂਡ ਆਰਗੇਨਾਈਜੇਸ਼ਨਾਂ ਸਿੱਖਸ ਫਾਰ ਜਸਟਿਸ ਵਰਗੀਆਂ ਉਹ ਯੂਜ਼ ਕਰ ਰਹੀਆਂ ਨੇ ਪਲੇਟਫਾਰਮ ਨੂੰ ਵਾਇਲੈਂਸ ਇਨਸਾਈਟ ਕਰਨ ਲਈ, ਖਾਲਿਸਤਾਨ ਮੂਵਮੈਂਟ ਕਰਨ ਲਈ। ਦਿਸ ਇਜ਼ ਅਗੇਂਸਟ ਦਾ ਲਾਅ। ਹੁਣ ਗੀਤਕਾਰਾਂ ਦੇ ਗੀਤ ਨੇ, ਉਹਨੂੰ ਕੋਈ ਵਿਆਹ ਤੇ ਵਜਾਏ ਕਿ ਉਹਨੂੰ ਕੋਈ ਮਰਨ ਤੇ ਵਜਾਏ, ਉਹਦੇ ਤੇ ਗੀਤਕਾਰਾਂ ਦਾ ਕੀ ਕੰਟਰੋਲ ਹੈ। ਲੇਕਿਨ ਜਿਹੜਾ ਮੈਂ ਮੈਸੇਜ ਇਹ ਦੇਣਾ ਚਾਹੁੰਦਾ ਕਿ ਭਾਈ ਇਹ ਜਿਹੜਾ ਬੇਸਿਕਲੀ ਅਮਰਿੰਦਰ ਹੈ, ਇਸ ਦੀ
ਹੁਣ ਜਦੋਂ ਇਹ ਸਾਹਮਣੇ ਆਇਆ ਕਿ ਜੀ ਇੰਟੈਲੀਜੈਂਸ ਅਫਸਰ ਜਿਹੜੇ ਨੇ ਉਹ ਜਾ ਕੇ ਉੱਥੇ ਉਹਨਾਂ ਦੀ ਜਸੂਸੀ ਕਰ ਰਹੇ ਨੇ ਔਰ ਕਿਸਾਨ ਲੀਡਰਾਂ ਨਾਲ ਗੱਲਬਾਤ ਵਿੱਚ ਆ ਰਿਹਾ, ਪੁਲਿਸ ਨੂੰ ਕਿਸਾਨ ਅੰਦੋਲਨ ਬਾਰੇ ਖੁਫੀਆ ਜਾਣਕਾਰੀ ਦੇਣ ਲਈ ਕਿਹਾ ਸੀ ਕੈਪਟਨ ਕਹਿੰਦਾ ਜੀ ਪੁਲਿਸ ਦਾ ਕੰਮ ਹੈ ਇੰਟੈਲੀਜੈਂਸ ਕਲੈਕਟ ਕਰਨਾ, ਅਸੀਂ ਕਿਸਾਨ ਲੀਡਰਾਂ ਨਾਲ ਨਹੀਂ ਕਰ ਰਹੇ। ਔਰ ਉਹਨਾਂ ਨੇ ਕਿਹਾ ਜੀ ਇਹ ਜਿਹੜੇ ਅਸੀਂ ਉਹਨਾਂ ਦੀ ਜਿਹੜੀ ਹੈ ਉਹਨਾਂ ਦੇ ਨਾਲ ਗੱਲਬਾਤ ਨਹੀਂ ਕਰ ਰਹੇ, ਅਸੀਂ ਤਾਂ ਇਸ ਲਈ ਪੁਲਿਸ ਅਧਿਕਾਰੀ ਦਿੱਲੀ 'ਚ ਨਹੀਂ ਸਾਰੇ ਪੰਜਾਬ ਦੀ ਸਥਿਤੀ ਤੇ ਤਾਜ਼ਾ ਹਾਲਤ ਦੀ ਜਾਣਕਾਰੀ ਲੈਣ ਲਈ ਖੁਫੀਆ ਜਾਣਕਾਰੀ ਇਕੱਠੇ ਕਰ ਰਹੇ ਨੇ ਔਰ ਇਸ ਕਰਕੇ ਕੁਛ ਪੰਜਾਬ ਦੇ ਪੁਲਿਸ ਕਰਮੀਆਂ ਦੀ ਦਿੱਲੀ 'ਚ ਮੌਜੂਦਗੀ ਦਾ ਗਲਤ ਮਤਲਬ ਕੱਢ ਕੇ ਇਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਹਾਲਾਤ 'ਤੇ ਨਜ਼ਰ ਰੱਖਣਾ ਸੂਬੇ ਦੀ ਪੁਲਿਸ ਦਾ ਕੰਮ ਹੈ ਤੇ ਸੂਬੇ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਸਾਰੀ ਸਥਿਤੀ ਤੋਂ ਜਾਣੂ ਹੋਣਾ ਉਹਨਾਂ ਦੀ। ਹੁਣ ਅਮਰਿੰਦਰ ਸਿੰਘ ਕੱਲਾ ਚੀਫ ਮਿਨਿਸਟਰ ਨਹੀਂ, ਹੋਮ ਮਿਨਿਸਟਰ ਵੀ ਹੈ। ਜਿਹੜੀ ਸਿੰਗਰਸ ਦੇ ਖਿਲਾਫ ਕਾਰਵਾਈ ਹੋਈ ਹੈ ਇਹ ਵੀ ਇਹਦੇ ਆਰਡਰਸ ਤੇ ਹੋਈ ਹੈ। ਜਿਹੜੀ ਇੰਟੈਲੀਜੈਂਸ ਜਾ ਕੇ ਉੱਥੇ ਇਕੱਠੀ ਕਰ ਰਹੇ ਨੇ ਉਹ ਵੀ ਇਹਦੇ ਆਰਡਰਸ ਤੇ ਹੈ। ਜਿਹੜੀਆਂ ਬਾਹਰਲੇ ਖਾਲਿਸਤਾਨੀਆਂ ਦੀਆਂ ਜ਼ਮੀਨਾਂ ਕੁਰਕ ਕਰਨ ਦੀ ਲਾਈਨ ਹੈ ਉਹ ਵੀ ਇਹਨਾਂ ਦੇ ਆਰਡਰ ਤੇ ਹੈ। ਔਰ ਪੰਜਾਬ ਦੇ ਵਿੱਚ ਖੌਫ ਦਾ ਮਾਹੌਲ ਔਰ ਈਵਨ ਅੱਜ ਟ੍ਰਿਬਿਊਨ ਦੀ ਖਬਰ ਹੀ ਸੀ ਕਿ ਕਿਵੇਂ ਸੈਂਡ ਮਾਫੀਆ ਹੈ। ਹੁਣ ਕਿਸਾਨ ਤਾਂ ਪੂਰੇ ਦੇ ਪੂਰੇ ਇਨ ਟੋਟਲ ਉੱਥੋਂ ਨਿਕਲੇ ਹੋਏ ਨੇ ਪਿੰਡਾਂ 'ਚੋਂ, ਪਰ ਇਹ ਉਹਨਾਂ ਦੇ ਨਾਲ ਲੱਗਦੀਆਂ ਜਿਹੜੀਆਂ ਜ਼ਮੀਨਾਂ ਉਹਨਾਂ 'ਚ ਜਿਹੜਾ ਉਹ ਸੈਂਡ ਮਾਫੀਆ ਉਹ ਲਗਾਤਾਰ ਪੁਟਾਈ ਕਰਕੇ ਔਰ ਈਵਨ ਇੱਕ ਰਾਈਸ ਸ਼ੈਲਰ ਦੇ ਮਾਲਕ ਨੇ ਕਿਹਾ ਜੀ ਮੇਰੇ ਨਾਲ ਦਾ ਇੰਨਾ ਕਰ ਦਿੱਤਾ ਹੈ ਪੁਟਾਈ ਰਾਤੋਂ ਰਾਤ ਦਿਨ ਮਾਫੀਆ ਐਕਟਿਵ ਹੈ ਕਿ ਵੀ ਇਹ ਤਾਂ ਮੇਰੇ ਰਾਈਸ ਸ਼ੈਲਰ ਨੂੰ ਖਤਰਾ ਹੈ। ਇਹ ਸਾਰਾ ਜਿਹੜਾ ਪਾਰਟ ਹੈ ਇਹ ਅਮਰਿੰਦਰ ਦੀ ਦੇਖ ਰੇਖ ਥੱਲੇ ਹੋ ਰਿਹਾ ਔਰ ਜਿਵੇਂ ਅਸੀਂ ਰਿਪੀਟਡਲੀ ਕਹਿੰਦੇ ਹਾਂ ਕਿ ਇਹ ਬਿਲਕੁਲ ਜੋ ਰੋਲ ਰਾਵਣ ਦੇ ਭਰਾ ਨੇ ਆਪਣੇ ਭਰਾ ਨੂੰ ਮਰਵਾਉਣ ਦੇ ਲਈ ਵਿਭੀਸ਼ਣ ਘਰ ਕਾ ਭੇਤੀ ਲੰਕਾ ਢਾਏ ਜਾਂ ਜੋ ਟਰੋਜਨ ਹਾਰਸ ਸੀਗਾ ਅਮਰਿੰਦਰ ਦਾ ਰੋਲ ਬਿਲਕੁਲ ਉਹੀ ਹੈ। ਔਰ ਇਹ ਹੁਣ ਭੁਪਿੰਦਰ ਸਿੰਘ ਮਾਨ ਨੂੰ ਲਿਆ ਕੇ ਉੱਥੇ ਕਿਸਾਨ ਕਮੇਟੀ 'ਚ ਬਿਠਾ ਦੇਣਾ ਸੁਪਰੀਮ ਕੋਰਟ 'ਚ ਇਹਦੀ ਮਰਜ਼ੀ ਬਿਨਾ ਹੋਇਆ। ਇਹ ਬਿਲਕੁਲ ਜਿਹੜਾ ਇਹ ਡਬਲ ਗੇਮ ਪਲੇ ਕਰ ਰਿਹਾ ਔਰ ਅਲਟੀਮੇਟਲੀ ਇਹ ਸਭ ਤੋਂ ਵੱਡਾ ਮਾਰੂ ਬੰਦਾ ਹੈ ਜਿਹੜਾ ਕਿਸਾਨ ਸੰਘਰਸ਼ ਦੀਆਂ ਜੜ੍ਹਾਂ ਦੇ ਵਿੱਚ ਤੇਲ ਦੇ ਰਿਹਾ। ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪ ਲੈਣੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।